ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਰੁਖ ਜੇਕਰ ਸੰਸਦ ਦਾ ਕਰੀਏ ਤਾਂ ਪ੍ਰਿਯੰਕਾ ਗਾਂਧੀ ਨੇ ਜਿਹੜਾ ਸਵਾਲ ਕੀਤਾ ਹੈ ਬੰਦੇ ਮਾਤਰਮ ਦੇ ਉੱਪਰ ਬਹਿਸ ਨੂੰ ਲੈ ਕੇ ਵੀ ਅੱਜ ਹੀ ਇਸ ਤੇ ਚਰਚਾ ਕਿਉਂ? ਤੇ ਇਹਦਾ ਜਰਾ ਪਾਇਓ ਚਾਨਣਾ ਬੰਦੇ ਮਾਤਰਮ ਤੇ ਲੈ ਕੇ ਕੀ ਕੁਝ ਅੱਜ ਹੋਇਆ ਹੈ ਤੇ ਹੋਰ ਵੀ ਕਾਫੀ ਟਿੱਪਣੀਆਂ ਕੀਤੀਆਂ ਨੇ ਵੀ ਘੁਮਾ ਫਿਰਾ ਕੇ ਜਿਵੇਂ ਮੋਦੀ ਜੀ ਨਹਿਰੂ ਤੇ ਆ ਜਾਂਦੇ ਨੇ ਤੇ ਅੱਜ ਪ੍ਰਿਯੰਕਾ ਗਾਂਧੀ ਹੁਣੀ ਨਹਿਰੂ ਨੂੰ ਚੱਕ ਲਿਆ। ਹਾਂਜੀ, ਬੇਸਿਕਲੀ ਵੰਦੇ ਮਾਤਰਮ ਤੇ ਅੱਜ ਸਪੈਸ਼ਲ ਚਰਚਾ ਰੱਖੀ ਗਈ ਸੀਗੀ ਤੇ ਉਹਨੂੰ ਲੈ ਕੇ ਪ੍ਰਿਯੰਕਾ ਗਾਂਧੀ ਦਾ ਸਵਾਲ ਸੀਗਾ। ਆਪਾਂ ਦੇਖ ਰਹੇ ਸੀਗੇ ਕਿ ਅੱਜ ਨਰਿੰਦਰ ਮੋਦੀ ਨੇ ਜਦੋਂ ਭਾਸ਼ਣ ਦਿੱਤਾ ਇਸ ਤੇ 60 ਮਿੰਟ ਦਾ ਯਾਨੀ ਕਿ ਘੰਟੇ ਭਰ ਦਾ ਜਿਹੜਾ ਭਾਸ਼ਣ ਹੈਗਾ ਉਹ ਸੀਗਾ ਨਰਿੰਦਰ ਮੋਦੀ ਦਾ। ਉਹਨਾਂ ਨੇ 13 ਵਾਰ ਕਾਂਗਰਸ ਨੂੰ ਭੰਡਿਆ ਤੇ 7 ਵਾਰ ਨਹਿਰੂ ਨੂੰ ਅਤੇ 3 ਵਾਰ ਜਿਨ੍ਹਾਂ ਦਾ ਜ਼ਿਕਰ ਉਹਨਾਂ ਨੇ ਕੀਤਾ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜਿਹੜੇ ਪੰਡਿਤ ਜਵਾਹਰ ਲਾਲ ਨਹਿਰੂ ਸੀਗੇ ਉਹ ਜਿਨ੍ਹਾਂ ਸਾਹਮਣੇ 3 ਵਾਰ ਝੁਕੇ। ਤਾਂ ਇਹ ਜੀ ਗੱਲਾਂ ਸਾਹਮਣੇ ਆਈਆਂ ਤੇ ਲਗਾਤਾਰ ਉਹਨਾਂ ਦੀ ਜਿਹੜੀ ਘੰਟੇ ਦੀ ਸਪੀਚ ਸੀ ਉਹਦੇ ਵਿੱਚ ਬਾਰ-ਬਾਰ ਉਹ ਵੰਦੇ ਮਾਤਰਮ ਦੁਹਰਾਉਂਦੇ ਰਹੇ। 50 ਵਾਰ ਉਹਨਾਂ ਨੇ ਦੇਸ਼ ਦਾ ਜ਼ਿਕਰ ਕੀਤਾ, 35 ਵਾਰ ਉਹਨਾਂ ਨੇ ਭਾਰਤ ਦਾ ਨਾਂ ਲਿਆ, 34 ਵਾਰ ਅੰਗਰੇਜ਼, ਪੱਛਮ ਬੰਗਾਲ 17 ਵਾਰ, 13 ਵਾਰ ਕਾਂਗਰਸ। ਤਾਂ ਮਤਲਬ ਇਹ ਜਿਹੜੇ ਵਰਡ ਜੇ ਨੋਟ ਕਰੀਏ, ਮੁਸਲਿਮ ਜੀ ਲੀਗ, ਜਿੰਨਾ, ਮਹਾਤਮਾ ਗਾਂਧੀ, ਨਹਿਰੂ, ਇਹ ਵੀ ਲਗਾਤਾਰ ਉਹਨਾਂ ਨੇ ਨਾਂ ਲਏ। ਤੇ ਉਹ ਜਿਹੜਾ ਆਰੋਪ ਸੀਗਾ ਕਿ ਨਹਿਰੂ ਦੇ ਸਾਹਮਣੇ ਜਿਨ੍ਹਾਂ ਦੇ ਸਾਹਮਣੇ ਨਹਿਰੂ ਝੁਕ ਗਏ ਸੀਗੇ ਉਹਦੇ ਉਲਟ ਹੀ ਪ੍ਰਿਯੰਕਾ ਗਾਂਧੀ ਨੇ ਆਪਣਾ ਜਵਾਬ ਦਿੱਤਾ ਸੀਗਾ ਕਿ ਜਿੰਨਾ ਤੁਸੀਂ ਪ੍ਰਾਈਮ ਮਿਨਿਸਟਰ ਰਹੇ ਹੋ ਉਸ ਤੋਂ ਵੱਧ ਤਾਂ ਨਹਿਰੂ ਜੇਲ੍ਹ 'ਚ ਰਿਹਾ ਸੀਗਾ ਜੀ ਜਦੋਂ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀਗਾ। ਦੂਜਾ, ਉਹਨਾਂ ਨੇ ਕਿਹਾ ਕਿ ਜਦੋਂ ਤੋਂ ਇਹ ਪ੍ਰਿਯੰਕਾ ਗਾਂਧੀ ਨੇ ਫਿਰ ਜਵਾਬ ਦਿੰਦਿਆਂ ਕਿਹਾ ਕਿ ਜਿਹੜਾ ਇਹ ਸੀਗਾ ਵੰਦੇ ਮਾਤਰਮ ਸੀਗਾ, ਇਹ ਤਾਂ 150 ਸਾਲ ਤੋਂ ਮੁਲਕ ਦੀ ਆਤਮਾ ਰਿਹਾ ਹੈਗਾ। 75 ਸਾਲ ਤੋਂ ਲਗਾਤਾਰ ਲੋਕ ਇਹਨੂੰ ਪਿਆਰ ਕਰਦੇ ਹੈਗੇ ਆ, ਪਰ ਹੁਣ ਇਹਦੇ ਤੇ ਚਰਚਾ ਕਿਉਂ ਹੋ ਰਹੀ ਹੈ? ਉਹਨਾਂ ਨੇ ਕਿਹਾ ਕਿ ਜੀ ਮੈਂ ਦੱਸਦੀ ਹਾਂ ਇਹਦੇ ਤੇ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਅਗਲੇ ਕੁਝ ਮਹੀਨਿਆਂ ਅੰਦਰ ਪੱਛਮ ਬੰਗਾਲ 'ਚ ਚੋਣ ਹੋਣ ਜਾ ਰਹੇ ਨੇ ਤੇ ਉੱਥੋਂ ਜਿਹੜਾ ਵੰਦੇ ਮਾਤਰਮ ਦਾ ਜਿਹੜਾ ਜਿਹਨੇ ਰਚਿਆ ਸੀਗਾ ਉਹ ਪੱਛਮ ਬੰਗਾਲ ਤੋਂ ਹੀ ਸੀ, ਬੰਕਿਮ ਚੰਦਰ ਚੈਟਰਜੀ। ਅਤੇ ਜੀ ਰਵਿੰਦਰਨਾਥ ਟੈਗੋਰ ਨੇ ਪਹਿਲੀ ਵਾਰ ਗਾਇਆ ਸੀਗਾ। ਉੱਥੇ ਮਮਤਾ ਬੈਨਰਜੀ ਨੂੰ ਕਿਤੇ ਨਾ ਕਿਤੇ ਹਰਾਉਣ ਵਾਸਤੇ ਨਰਿੰਦਰ ਮੋਦੀ ਇਸ ਤੇ ਚਰਚਾ ਕਰਾ ਰਹੇ ਨੇ ਵੰਦੇ ਮਾਤਰਮ ਤੇ ਇਹ ਜਿਹੜਾ ਵੰਦੇ ਮਾਤਰਮ ਗੀਤ ਰਿਹਾ ਗਾ ਇਹਨੂੰ ਆਪਾਂ ਕਹਿ ਲਈਏ ਕਿ ਬਹੁਤ ਸਾਰੇ ਇਹਦੇ ਤੇ ਵਿਵਾਦ ਰਹੇ ਹੈਗੇ ਆ। ਈਵਨ ਮਹਾਤਮਾ ਗਾਂਧੀ ਨੇ ਵੀ ਇਹਨੂੰ ਲੈ ਕੇ ਕਹਿਤਾ ਸੀਗਾ ਕਿ ਜਿਵੇਂ ਅੱਲਾਹੁ ਅਕਬਰ ਹੈ ਉਸੇ ਕਿਸਮ ਦਾ ਜਿਹੜਾ ਇਹ ਵੰਦੇ ਮਾਤਰਮ ਹੈ ਇਹ ਗੀਤ ਹੈ। ਆਪਾਂ ਕਹਿ ਲਈਏ ਕਿ ਹਿੰਦੂਆਂ ਦਾ। ਤਾਂ ਉਹਨਾਂ ਨੇ ਸੈਕੂਲਰ ਦਿੱਖ ਵਾਸਤੇ ਨਹਿਰੂ ਨੇ ਮਹਾਤਮਾ ਗਾਂਧੀ ਨੇ ਉਹਨਾਂ ਨੇ ਵੰਦੇ ਮਾਤਰਮ ਨੂੰ ਰਾਸ਼ਟਰਗਾਨ ਨਹੀਂ ਬਣਾਇਆ ਸੀਗਾ। ਰਾਸ਼ਟਰਗਾਨ ਜਿਹੜਾ ਉਹ ਜਨ ਗਣ ਮਨ ਆਪਾਂ ਗਾਉਂਦੇ ਆ ਉਹ ਫਿਰ ਜੀ ਬਣਾਇਆ ਗਿਆ ਸੀਗਾ। ਇਹਨੂੰ ਜਿਹੜੇ ਇਹ RSS ਲਗਾਤਾਰ ਵਕਾਲਤ ਕਰਦੀ ਰਹੀ ਹੈ ਕਿ ਭਾਰਤ ਦਾ ਜਿਹੜਾ ਰਾਸ਼ਟਰਗਾਨ ਹੈ ਉਹ ਵੰਦੇ ਮਾਤਰਮ ਹੋਣਾ ਚਾਹੀਦਾ। ਹੁਣ ਵੰਦੇ ਮਾਤਰਮ ਨਾਲ ਕਈ ਸਾਰੇ ਵਿਵਾਦ ਜੁੜੇ ਹੋਏ ਨੇ। ਉਹਦੇ 'ਚ ਦੇਖੋ ਕਈ ਆਪਾਂ ਕਹਿ ਲਈਏ ਕਿ ਜਿਹੜੇ ਵਿਵਾਦ ਜਿਹੜੇ ਜੁੜੇ ਹੋਏ ਨੇ। ਆਨੰਦ ਮੱਠ ਇੱਕ ਉਪਨਿਆਸ ਸੀਗਾ, ਉਹਦੇ 'ਚ ਇਹ ਲਿਖਿਆ ਗਿਆ ਸੀਗਾ। ਇਸ ਤੋਂ ਇਲਾਵਾ ਬੰਕਿਮ ਚੰਦਰ ਚੈਟਰਜੀ ਜਿਸ ਹਿਸਾਬ ਨਾਲ ਗੱਲ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਉਹ ਧਰਮ ਦੀ ਰੱਖਿਆ, ਹਿੰਦੂਆਂ ਵਾਲੇ ਉਸ ਮਨੋਭਾਵ ਤੋਂ ਗੱਲ ਕਰ ਰਹੇ ਨੇ। ਇਸ ਨੂੰ ਲੈ ਕੇ ਫਿਰ ਜਦੋਂ ਮੁਲਕ ਦਾ ਰਾਸ਼ਟਰਗਾਨ ਚੁਣਿਆ ਜਾ ਰਿਹਾ ਸੀ ਉਦੋਂ ਫਿਰ ਕਾਂਗਰਸ ਨੇ ਕਿਹਾ ਸੀਗਾ ਕਿ ਨਹੀਂ ਇਹ ਨਹੀਂ ਹੋ ਸਕਦਾ। ਇਸੇ ਕਰਕੇ ਰਵਿੰਦਰਨਾਥ ਟੈਗੋਰ ਦਾ ਜਿਹੜਾ ਜਨ ਮਨ ਗਣ ਹੈਗਾ ਉਹਨੂੰ ਲਿਆ ਜੀ ਗਿਆ ਸੀਗਾ। ਹੁਣ ਇਹਦੇ ਜੀ RSS ਦਾ ਤਾਂ ਇਹ ਫੇਵਰੇਟ ਟੌਪਿਕ ਰਿਹਾ ਹੈ ਕਿਉਂਕਿ ਮੁਸਲਮਾਨ ਵੀ ਨਹੀਂ ਗਾਉਂਦੇ ਇਹਨੂੰ ਕਿਉਂਕਿ ਇਹਦੀ ਕਮਨਲ ਦਿੱਖ ਕਰਕੇ। ਤਾਂ ਉਹਨੂੰ ਦੁਬਾਰੇ ਤੋਂ ਛੇੜਨ ਦੀ ਆਪਾਂ ਕਹਿ ਲਈਏ ਕਿ ਕੋਸ਼ਿਸ਼ ਹੈ ਤਾਂ ਕਿ ਪੱਛਮ ਬੰਗਾਲ 'ਚ ਲਗਾਤਾਰ ਆਪਾਂ ਨੂੰ ਪਤਾ ਕਿ ਮੁਸਲਮਾਨਾਂ ਨੂੰ ਟਾਰਗੇਟ ਤਾਂ ਉੱਥੇ ਕੀਤਾ ਜਾ ਰਿਹਾ ਹੈਗਾ। ਉੱਥੇ BJP ਨੇ ਇੱਕ ਹੋਰ ਨਵਾਂ ਮੁੱਦਾ ਛੇੜਿਆ ਹੋਇਆ ਹੈਗਾ, ਬਾਬਰੀ ਮਸਜਿਦ ਦਾ। ਉੱਥੇ ਇੱਕ ਜਿਹੜਾ ਆਪਾਂ ਕਹਿ ਲਈਏ ਕਿ ਏਦਾਂ ਦਾ ਸੈਕਸ਼ਨ ਹੈਗਾ ਜਿਹੜਾ ਮਤਲਬ ਕਹਿ ਲਈਏ ਕਿ RSS ਦੇ ਅਕੋਰਡਿੰਗ ਕੰਮ ਕਰਦਾ ਹੈਗਾ। ਉੱਥੇ ਉਹਨਾਂ ਨੇ
ਬਾਬਰੀ ਮਸਜਿਦ ਦਾ ਇਸ਼ੂ ਛੇੜਿਆ ਹੋਇਆ ਹੈਗਾ, ਇੱਧਰ ਇਹਨਾਂ ਨੇ ਵੰਦੇ ਮਾਤਰਮ ਵਾਲਾ ਚਲਾਤਾ। ਤਾਂ ਮਤਲਬ ਆਫਟਰ ਬਿਹਾਰ ਇਲੈਕਸ਼ਨ ਨਰਿੰਦਰ ਮੋਦੀ ਨੂੰ ਲੱਗ ਰਿਹਾ ਹੈਗਾ ਕਿ ਹਾਂ, ਮਮਤਾ ਬੈਨਰਜੀ ਦਾ ਕਿਲ੍ਹਾ ਯਾਨੀ ਕਿ ਬੰਗਾਲ ਵੀ ਢਾਇਆ ਜਾ ਸਕਦਾ ਹੈਗਾ। ਤਾਂ ਇਸ ਕਰਕੇ ਉਹ ਸਾਰੀ ਤਿਆਰੀਆਂ ਚੱਲ ਰਹੀਆਂ ਨੇ। ਇਸੇ ਕਰਕੇ ਜੀ। ਬਹਿਸ ਵੀ ਰੱਖੀ ਗਈ ਇਹਦੇ ਤੇ। ਕਈ ਕਿਸਮ ਦੇ ਜਿਹੜੇ ਇਸ਼ੂ ਆਏ, ਈਵਨ ਜਿਹੜੇ ਤ੍ਰਿਣਮੂਲ ਕਾਂਗਰਸ ਦੀ ਸਾਂਸਦ ਸੀ ਮਹੂਆ ਮੋਇਤਰਾ, ਉਹਨੇ ਵੀ ਇਹੀ ਗੱਲ ਰੱਖੀ ਕਿ ਵੰਦੇ ਮਾਤਰਮ ਤੇ ਨਰਿੰਦਰ ਮੋਦੀ ਇਸ ਕਰਕੇ ਚਰਚਾ ਛੇੜ ਰਹੇ ਨੇ ਬਾਰ-ਬਾਰ, ਇਸ ਕਰਕੇ ਪਾਰਲੀਮੈਂਟ 'ਚ ਵੀ ਚਰਚਾ ਇਸ ਕਰਕੇ ਕਰਵਾ ਰਹੇ ਨੇ ਤਾਂ ਕਿ ਪੱਛਮ ਬੰਗਾਲ 'ਚ ਚੋਣਾਂ 'ਚ ਉਹ ਜਿੱਤ ਸਕਣ। ਪੱਛਮ ਬੰਗਾਲ ਦੇ ਚੋਣਾਂ ਨੂੰ ਰੱਖ ਕੇ ਹੀ ਉਹ ਇਸ ਨੂੰ ਅੱਗੇ ਇਸਤੇਮਾਲ ਕਰ ਰਹੇ ਨੇ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਇੰਡੀਗੋ ਬੋਲੀ ਹੈ ਕਿ 100% ਨੈਟਵਰਕ ਰੀਸਟੋਰ ਹੋ ਗਿਆ ਜੀ। ਡੀਜੀਸੀਏ ਦੇ ਨੋਟਿਸ ਦਾ ਜਵਾਬ ਇਹਨਾਂ ਦੇ ਵੱਲੋਂ ਦਿੱਤਾ ਗਿਆ, ਪਰ ਰਾਜ ਸਭਾ ਦੇ ਵਿੱਚ ਉਧਰ ਸਿਵਲ ਐਵੀਏਸ਼ਨ ਮੰਤਰੀ ਨੇ ਬੋਲਦਿਆਂ ਕਿਹਾ ਵੀ ਸਖਤ ਐਕਸ਼ਨ ਲਵਾਂਗੇ। ਇਹ ਕਿੱਥੇ ਕ ਜਾ ਕੇ ਹੁਣ ਗੱਲ ਨਿਬੜੂ ਜੀ ਇੰਡੀਗੋ ਵਾਲੀ ਜਾਂ ਫਿਰ ਇਹ ਰੀਸਟੋਰ ਹੋ ਪਾਉਣਗੇ? ਜੇ ਰੀਸਟੋਰ ਹੋ ਵੀ ਜਾਣਗੇ ਤਾਂ ਲੋਕਾਂ ਦੀਆਂ ਨਜ਼ਰਾਂ 'ਚ ਜਿਹੜੀ ਛਵੀ ਬਣ ਗਈ ਆ ਉਹਦੇ ਤੇ ਤਾਂ ਲੰਮਾ ਕੰਮ ਕਰਨਾ ਪਊ, ਪੀਆਰ ਟੀਮਾਂ ਹਾਇਰ ਕਰਨੀਆਂ ਪੈਣਗੀਆਂ ਹੁਣ। ਦੇਖੋ, ਇੰਡੀਗੋ ਦਾ ਜਿਹੜਾ ਸਾਰਾ ਸੰਕਟ ਸੀਗਾ ਉਹਦੇ 'ਚ ਲਗਾਤਾਰ ਲੋਕਾਂ ਦੇ ਹੁਣ ਤੱਕ ਰਿਫੰਡ ਹੋ ਰਹੇ ਨੇ। 1 ਹਫ਼ਤਾ ਹੋ ਚੁੱਕਿਆ ਹੈਗਾ ਤੇ 1 ਹਫ਼ਤੇ, ਜੇ ਅੱਜ 7ਵਾਂ ਦਿਨ ਸੀਗਾ ਜਿਵੇਂ, ਅੱਜ ਵੀ ਜੇ ਮੈਂ ਗੱਲ ਕਰਾਂ ਤਾਂ 500 ਤੋਂ ਵੱਧ ਫਲਾਈਟਸ ਕੈਂਸਲ ਹੋਈਆਂ, ਠੀਕ ਹੈ। ਜੇ ਮਤਲਬ ਜਿਸ ਹਿਸਾਬ ਨਾਲ ਅੱਜ ਇੰਡੀਗੋ ਬਾਰ-ਬਾਰ ਕਹਿ ਰਿਹਾ ਸੀਗਾ ਕਿ ਅਸੀਂ 100% ਜਿਹੜਾ ਨੈਟਵਰਕ ਆ ਉਹਨੂੰ ਰਿਸਟੋਰ ਕਰਤਾ, ਫਿਰ ਅੱਜ 500 ਫਲਾਈਟਾਂ ਕਿਉਂ ਕੈਂਸਲ ਹੋਈਆਂ? ਇੱਕ ਵੱਡਾ ਸਵਾਲ ਤਾਂ ਇਹੀ ਸੀਗਾ। ਦੂਜਾ ਜੀ। ਜਿਹੜਾ ਅੱਜ ਮਤਲਬ ਜਿਵੇਂ ਜਿਸ ਹਿਸਾਬ ਨਾਲ ਰਿਫੰਡ ਵਗੈਰਾ ਆ ਰਹੇ ਨੇ, ਤਕਰੀਬਨ 610 ਕਰੋੜ ਦੇ ਰਿਫੰਡ ਜਾਰੀ ਕੀਤੇ ਗਏ ਨੇ। ਉਹ ਵੀ ਲੋਕਾਂ ਨੇ ਕਾਫ਼ੀ ਰੌਲਾ ਪਾ ਲਿਆ, ਇਸ ਕਰਕੇ ਹੋ ਰਿਹਾ ਹੈਗਾ। ਜਿਹੜੇ ਯਾਤਰੀਆਂ ਦੇ ਲੱਗੇਜ ਜਿਹੜਾ ਫਸਿਆ ਹੋਇਆ ਸੀਗਾ, ਉਹਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ। ਤੇ ਲਗਾਤਾਰ ਇਹ ਤਾਂ ਗੱਲ ਹੈ ਹੀ ਕਿ ਅੱਜ 550 ਅੱਜ 500 ਫਲਾਈਟਸ ਕੈਂਸਲ ਹੈਗੀਆਂ, ਕੱਲ੍ਹ 650 ਫਲਾਈਟ ਕੈਂਸਲ ਹੋਈ ਸੀ। 2 ਦਿਨ ਪਹਿਲਾਂ ਤੁਸੀਂ ਯਾਦ ਕਰੋ 1000 ਤੋਂ ਵੱਧ ਫਲਾਈਟਸ ਤੇ ਅਸਰ ਪਿਆ ਸੀਗਾ। ਤਾਂ ਇਹ ਹੈਗਾ, ਮਤਲਬ ਇਹਦੇ 'ਚ ਅੱਜ ਰਾਜ ਸਭਾ ਦੇ ਵਿੱਚ ਵੀ ਇਹ ਇਸ਼ੂ ਉੱਠਿਆ ਸੀਗਾ। ਇਹਨੂੰ ਲੈ ਕੇ ਫਿਰ ਜਵਾਬ ਦਿੱਤਾ ਹੈਗਾ ਰਾਮ ਮੋਹਨ ਰੈਡੀ ਨੇ, ਸਿਵਲ ਐਵੀਏਸ਼ਨ ਮੰਤਰੀ ਨੇ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਸੀਗਾ ਇੰਡੀਗੋ ਦਾ ਸੰਕਟ, ਇਹਦੇ 'ਚ ਕਰੂ ਰੋਸਟਰਿੰਗ ਅਤੇ ਇੰਟਰਨਲ ਪਲਾਨਿੰਗ ਸਿਸਟਮ 'ਚ ਜਿਹੜੀ ਖਾਮੀਆਂ ਸੀ ਇਹਦੇ ਕਰਕੇ ਹੋਇਆ ਹੈਗਾ। ਪਰ ਇਹਦੇ ਕਰਕੇ ਯਾਤਰੀਆਂ ਨੂੰ ਖਾਸੀ ਦਿੱਕਤਾਂ ਆਈਆਂ ਨੇ। ਅਸੀਂ ਇਹਦੇ ਤੇ ਐਕਸ਼ਨ ਲਵਾਂਗੇ ਤੇ ਇਸ ਕਿਸਮ ਦਾ ਐਕਸ਼ਨ ਲਵਾਂਗੇ ਜਿਹੜਾ ਦੂਜਿਆਂ ਵਾਸਤੇ ਮਿਸਾਲ ਬਣੂਗਾ। ਤਾਂ ਹੂੰ। ਮਤਲਬ ਇੱਕ ਥਿਊਰੀ ਵਿੱਚੋਂ ਇੱਕ ਉਹ ਵੀ ਨਿਕਲ ਚੁੱਕੀ ਹੈਗੀ ਆ। ਮਤਲਬ ਹਾਲਾਂਕਿ ਸੀਜੀਆਈ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਸਾਹਮਣੇ ਵੀ ਇਹ ਸਵਾਲ ਗਿਆ ਹੈਗਾ, ਉੱਥੇ ਵੀ ਇੱਕ ਪਟੀਸ਼ਨ ਪਾਈ ਗਈ ਹੈਗੀ ਆ। ਤੇ ਇਹ ਪਟੀਸ਼ਨਾਂ ਵੀ ਇਸ ਕਰਕੇ ਪੈ ਰਹੀਆਂ ਨੇ, ਇਹ ਸਵਾਲ ਵੀ ਇਸ ਰੌਲਾ, ਜੇ ਆਪਾਂ 1 ਹਫ਼ਤੇ ਦਾ ਪੂਰਾ ਲੇਖਾ-ਜੋਖਾ ਦੇਖਣਾ ਹੋਵੇ ਤਾਂ ਤਕਰੀਬਨ 4000 ਤੋਂ ਵੱਧ ਫਲਾਈਟਾਂ ਏਦਾਂ ਦੀਆਂ ਹੋਣਗੀਆਂ ਜਿਹੜੇ ਕਿ ਕੈਂਸਲ ਹੋਈਆਂ ਨੇ। ਤਾਂ ਮਤਲਬ ਦਿੱਕਤਾਂ ਮਤਲਬ ਇਸੇ ਕਰਕੇ 4000 ਤੋਂ ਵੱਧ ਫਲਾਈਟ ਕੈਂਸਲ ਹੋਣ ਦਾ ਮਤਲਬ ਇਹ ਕਿ ਸਾਰਾ ਜਿਹੜਾ ਡੋਮੈਸਟਿਕ ਇਹਨਾਂ ਦਾ ਸਿਸਟਮ ਸੀਗਾ, ਉਹ ਸਾਰਾ ਹਿੱਲਿਆ ਹੋਇਆ ਸੀਗਾ। ਹੁਣ ਜੀ। ਇੱਕ ਵਿੱਚੋਂ ਜਿਹੜੀ ਇਹ ਖਬਰ ਇਹ ਵੀ ਚੱਲ ਰਹੀ ਹੈਗੀ ਆ ਕਿ ਇੰਡੀਗੋ ਦੇ ਉਲਟ ਸਰਕਾਰ ਕਿਤੇ ਨਾ ਕਿਤੇ ਹੋ ਰੱਖੀ ਹੈਗੀ ਆ ਤੇ ਜੀ। ਇੱਕ ਡੋਮੈਸਟਿਕ ਪਲੇਅਰਸ ਦੇ ਤੌਰ ਤੇ ਆਪਣੇ ਕੁਛ ਬਿਜ਼ਨਸਮੈਨਸ ਨੂੰ ਪੁਸ਼ ਕਰਨਾ ਚਾਹੁੰਦੇ ਨੇ ਜੀ। ਨਰਿੰਦਰ ਮੋਦੀ ਹੋਰੀ। ਵਿੱਚੋਂ ਗੱਲ ਇਹ ਵੀ ਸੀਗੀ ਕਿ ਇੰਡੀਗੋ ਨੂੰ ਖਰੀਦਣ ਵਾਸਤੇ ਅਡਾਨੀ ਹੋਰਾਂ ਦਾ ਵੀ ਲੱਗਿਆ ਹੋਇਆ ਗਾ ਜ਼ੋਰ। ਤੇ ਅਡਾਨੀ ਹੋਰਾਂ ਜੇ ਇਹ ਮਤਲਬ ਚੂੜੀ ਇੰਡੀਗੋ ਦੀ ਬਹੁਤ ਜ਼ਿਆਦਾ ਟਾਈਟ ਕੀਤੀ ਜਾਂਦੀ ਹੈ ਤਾਂ ਫਿਰ ਤਾਂ ਉਹੀ ਸਮਝ ਆਊਗਾ। ਤੇ ਅੱਗੇ ਜੇ ਇੰਡੀਗੋ ਨੂੰ ਵੀ ਅਡਾਨੀ ਨੇ ਖਰੀਦ ਲਿਆ ਫਿਰ ਤਾਂ ਮਤਲਬ ਪਿਕਚਰ ਕਲੀਅਰ ਹੋ ਜਾਊਗੀ ਕਿ ਇਹ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਸੀ, ਨਵੇਂ ਸਿਵਲ ਐਵੀਏਸ਼ਨ ਰੂਲ, ਨਵੇਂ ਕਿਸਮ ਦੀਆਂ ਚੀਜ਼ਾਂ, ਤੇ ਇਹ ਸਾਰਾ ਕੁਝ ਕਿਉਂ ਕੀਤਾ ਗਿਆ ਸੀ। ਇਹ ਮਤਲਬ ਮੈਂ ਵਿੱਚ ਸਿਰਫ ਥਿਊਰੀ ਸੁਣਾ ਰਿਹਾ ਹਾਂ, ਇਹ ਕਨਸਪੀਰੇਸੀ ਥਿਊਰੀ ਵੀ ਹੋ ਸਕਦੀ ਹੈ, ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਕਾਂਗਰਸ ਦੀ ਪੰਜਾਬ ਦੇ ਵਿਚਲੀ ਉਤਲ-ਪੁਤਲ ਦੀ ਗੱਲ ਕਰ ਲੈਂਦੇ ਆ। ਇੱਧਰ ਬੀਬੀ ਨਵਜੋਤ ਕੌਰ ਸਿੱਧੂ ਹੋਣੀ ਕੱਲ ਸ਼ਾਮੀ ਜਿਹੇ ਇੱਕ ਜ਼ਿਕਰ ਕੀਤਾ ਸੀ 500 ਕਰੋੜ ਰੁਪਏ ਦੇ ਵਿੱਚ ਸੀਐਮ ਵਾਲਾ, ਤੇ ਦੁਪਹਿਰ ਤੱਕ ਉਹ ਕਹਿੰਦੇ ਰਹੇ ਵੀ ਭਾਈ ਇਹ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰ ਦਿੱਤਾ ਗਿਆ ਹੈ, ਤੇ ਆਖਰਕਾਰ ਹੁਣ ਉਹੀ ਹੋਇਆ ਜੋ ਹੋਣਾ ਸੀ, ਸਸਪੈਂਡ ਕਰ ਦਿੱਤਾ ਗਿਆ ਉਹਨਾਂ ਨੂੰ। ਦੇਖੋ, ਇਹ ਮਾਮਲਾ, ਇਹ ਬਿਆਨ ਕੀ ਸੀਗਾ? ਬਿਆਨ ਤਾਂ ਇਹ ਸੀਗਾ, ਜੇ ਆਪਾਂ ਵਾਇਰਲ ਬਿਆਨ ਦੀ ਗੱਲ ਕਰ ਰਹੇ ਹਾਂ, ਮੈਂ ਪੂਰੇ ਬਿਆਨ ਦੀ ਗੱਲ ਨਹੀਂ ਕਰ ਰਿਹਾ। ਬੇਸਿਕਲੀ ਨਵਜੋਤ ਕੌਰ 2 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਗੁਲਾਬ ਚੰਦ ਕਟਾਰੀਆ ਨੂੰ ਮਿਲੇ ਸੀ, ਪੰਜਾਬ ਦੇ ਗਵਰਨਰ। ਉੱਥੇ ਫਿਰ ਉਹਨਾਂ ਦੇ ਗੱਲਬਾਤ ਤੋਂ ਬਾਅਦ ਇੱਕ ਗੱਲ ਆਈ ਸੀਗੀ ਕਿ ਸੀਐਮ ਉਹੀ ਬਣਦਾ ਹੈਗਾ ਜਿਹੜਾ 500 ਕਰੋੜ ਰੁਪਏ ਦੀ ਟੈਚੀ ਦਿੰਦਾ ਹੈਗਾ, ਠੀਕ ਹੈ। ਹੁਣ ਇਹ ਖਾਸਾ ਵਾਇਰਲ ਹੋ ਗਿਆ। ਹਾਲਾਂਕਿ ਇਹ ਸੱਚ ਵੀ ਹੈ, ਮੈਂ ਤੁਹਾਨੂੰ ਜੇ ਗੱਲ ਕਹਾਂ ਕਿ ਇਹ ਸੱਚ ਵੀ ਹੈ। ਬੀਜੇਪੀ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਉਸੇ ਬੰਦੇ ਨੂੰ ਉਹ ਸੀਐਮ ਲਾਉਂਦੇ ਨੇ ਜਾਂ ਫਿਰ ਉੱਥੇ ਆਪਣਾ ਸਿਸਟਮ ਇਸ ਕਿਸਮ ਦਾ ਕਰਦੇ ਨੇ ਕਿ ਤਾਂ ਕਿ ਪਾਰਟੀ ਚਲਾਉਣ ਵਾਸਤੇ
ਜਿਹੜਾ ਖਰਚਾ ਪਾਣੀ ਹੁੰਦਾ ਉਹ ਵੀ ਨਿਕਲਦਾ ਰਹੇ, ਠੀਕ ਹੈ, ਤੇ ਉਹ ਸੀਐਮ ਦੀ ਜ਼ਿੰਮੇਦਾਰੀ ਹੁੰਦੀ ਹੈ। ਈਵਨ ਮਤਲਬ ਜਿਹੜਾ ਸੀਐਮ ਹੁੰਦਾ ਗਾ, ਜੇ ਉਹ ਜ਼ਿਆਦਾ ਪਾਵਰਫੁਲ ਹੋਵੇ ਤਾਂ ਉਹ ਅੱਗੇ ਆਪਣੇ ਮੰਤਰੀਆਂ ਨੂੰ ਆਪਣਾ ਖਰਚਾ ਚਲਾਉਣ ਵਾਸਤੇ ਕਹਿ ਦਿੰਦਾ ਗਾ। ਹੁਣ ਮੈਨੂੰ ਇੱਕ ਬੜੀ ਮਜ਼ੇਦਾਰ ਗੱਲ ਯਾਦ ਆ ਰਹੀ ਹੈ, ਉਹ ਆ ਰਹੀ ਹੈ ਜੀ, ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਜੀ, ਅਮਰਿੰਦਰ ਸਿੰਘ ਨੇ ਇੱਕ ਗਰੀਬ ਦਲਿਤ ਸਿੱਖ ਨੂੰ ਸਿਰਫ ਇੱਕ ਮੰਤਰਾਲੇ ਦਿੱਤਾ ਸੀਗਾ, ਠੀਕ ਹੈ, ਜੀ, ਤੇ ਉਹਦਾ ਪਤਾ ਉਹਨੂੰ ਮੰਤਰਾਲੇ ਕਿਉਂ ਦਿੱਤਾ ਤੇ ਉਹਨੂੰ ਕੀ ਕਿਹਾ ਸੀਗਾ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਮੇਰੇ ਮਹਿਲ ਦਾ ਖਰਚਾ, ਮਤਲਬ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਸੀ ਉਹਨੂੰ ਕਿ ਸਾਡੇ ਮਹਿਲ ਦਾ ਖਰਚਾ ਗਾ, ਸਾਡੇ ਜੀ, ਜਿਹੜੇ ਪਬਲਿਕ ਲਾਈਫ ਦੇ ਜਿਹੜੇ ਖਰਚੇ ਗੇ ਉਹ ਤੁਸੀਂ ਹਰ ਮਹੀਨੇ ਤੁਸੀਂ ਪੂਰੇ ਕਰੋਗੇ। ਤੇ ਜੀ, ਬਾਅਦ ਚ ਮਤਲਬ ਚਲੋ ਉਹਦੇ ਚ ਜੋ ਮਾੜਾ ਮੋਟੇ ਉਸ ਮੰਤਰੀ, ਮੈਂ ਨਾਂ ਨਹੀਂ ਲੈ ਰਿਹਾ ਕਿਉਂਕਿ ਉਸ ਬੰਦੇ ਨੇ ਖੁਦ ਮੈਨੂੰ ਦੱਸਿਆ ਸੀਗਾ ਕਿ ਮੈਂ ਉਹ ਤੋਂ ਉਹਦੇ ਨਾਲ ਜੇਲ੍ਹ ਚ ਮਿਲ ਕੇ ਆਇਆ ਸੀਗਾ, ਜੇਲ੍ਹ ਚ ਜੀ, ਸੀਗਾ ਉਹ ਉਦੋਂ। ਤੇ ਮੈਂ ਉਹਨੂੰ ਪੁੱਛਿਆ ਸੀਗਾ ਕਿ ਤੁਸੀਂ ਇਹ ਕਿਵੇਂ ਇਸ ਚੱਕਰ ਚ ਫਸ ਗਏ? ਉਹ ਜੀ, ਕਹਿੰਦੇ ਯਾਰ ਮੈਂ ਤਾਂ ਬਸ ਕੀ ਮੈਨੂੰ ਤਾਂ ਕੁਛ ਹਿਸਾਬ ਹੀ ਨਹੀਂ ਸੀ, ਮੈਂ ਤਾਂ ਆਮ ਜਿਹਾ ਗਰੀਬ ਬੰਦਾ ਸੀਗਾ, ਮੈਨੂੰ ਕਿਹਾ ਹੂੰ, ਕਿ ਇਹ ਸਾਡਾ ਖਰਚਾ ਚਲਾਓ ਜੀ, ਤਾਂ ਮੈਂ ਜੋ ਕੁਛ ਵੀ ਕੀਤਾ ਉਹਦੇ ਕਰਕੇ ਚਲੋ ਹੁਣ ਬੈਠਾਂਗਾ ਮੈਂ ਜੇਲ੍ਹ 'ਚ, ਤੇ ਉਹ ਗਰੀਬ ਰਗੜਿਆ ਗਿਆ। ਹਾਲਾਂਕਿ ਉਹਨੂੰ ਜੀ, ਕਰਨਾ ਨਹੀਂ ਆਇਆ ਕਰਪਸ਼ਨ, ਨਾਲ ਤਾਂ ਕਰਪਸ਼ਨ ਦੇ ਬਥੇਰੇ ਉਹ ਹੁੰਦੇ ਹੈਗੇ ਆ। ਤੇ ਹੋਰ ਕਿਸੇ ਜਿਹੜੇ ਐਕਸਪੀਰੀਅੰਸ ਪੋਲੀਟੀਸ਼ੀਅਨ ਹੁੰਦੇ ਆ, ਉਹਨਾਂ ਤੋਂ ਜੇ ਪੁੱਛ ਲੈਂਦਾ ਤਾਂ ਉਹ ਦੱਸ ਦਿੰਦੇ ਕਿ ਕੀ ਰਾਹ ਹੁੰਦਾ ਗਾ, ਕੀ ਰਾਹ ਹੁੰਦੇ ਨੇ, ਜੀ, ਤੇ ਉਹ ਜੇਲ੍ਹ 'ਚ ਬੈਠਾ ਸੀਗਾ। ਮਤਲਬ ਈਵਨ ਮੰਤਰੀ ਵੀ ਜਿਹੜੇ ਲਾਏ ਜਾਂਦੇ ਨੇ, ਉਹਨਾਂ ਦੀ ਵੀ ਕਿਸੇ ਨਾ ਕਿਸੇ ਦੇ ਖਰਚੇ ਚੁੱਕਣ ਦੀ ਜ਼ਿੰਮੇਦਾਰੀਆਂ ਹੁੰਦੀਆਂ ਨੇ। ਉਹ ਤੇ ਜਿਹੜਾ ਸੀਐਮ ਲਾਇਆ ਜਾਂਦਾ ਗਾ, ਸੀਐਮ ਬਣਾਇਆ ਜਾਂਦਾ ਗਾ ਸੂਬੇ ਦਾ, ਉਹਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹ ਸੈਂਟਰ ਨੂੰ ਜਾਂ ਫਿਰ ਜਿਹੜੀ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ, ਉਹਨੂੰ ਕੁਛ ਨਾ ਜੀ, ਕੁਛ ਪੈਸੇ ਦੇਵੇ ਤਾਂ ਕਿ ਪਾਰਟੀ ਚੱਲ ਸਕੇ। ਇਹ ਜਿਵੇਂ ਹੈਲੀਕਾਪਟਰ ਜਿਹੜੇ ਉੱਡਦੇ ਨੇ ਇਲੈਕਸ਼ਨਾਂ ਦੇ ਵਿੱਚ, ਏਡੇ ਵੱਡੇ ਜੀ, ਮਹਿੰਗੇ ਕੈਂਪੇਨ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਇਹ ਐਵੇਂ ਨਹੀਂ ਹੁੰਦੇ। ਪਾਰਟੀਆਂ ਦਾ ਪੂਰਾ ਬਜਟ ਹੁੰਦਾ ਗਾ, ਇਲੈਕਟੋਰਲ ਬੌਂਡ, ਜਿਹੜੇ ਇਲੈਕਟੋਰਲ ਬੌਂਡਸ ਹੈਗੇ ਆ, ਉਹਨਾਂ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆਈਆਂ ਨੇ ਕਿ ਕਿੰਨੇ ਹਜ਼ਾਰਾਂ ਕਰੋੜਾਂ ਦੇ ਜਿਹੜੇ ਚੰਦੇ ਹੈਗੇ ਪਾਰਟੀਆਂ ਨੂੰ ਮਿਲਦੇ ਨੇ, ਤਾਂ ਉਹ ਸਾਰਾ ਸਿਸਟਮ ਚੱਲਦਾ ਵਾ। ਖੈਰ ਪਰ ਉਹ ਘਿਰ ਗਏ ਹੈਗੇ ਆ। ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਗਿਆ ਅੱਜ ਪਾਰਟੀ ਤੋਂ। ਜੀ, ਹਾਲਾਂਕਿ ਨਵਜੋਤ ਸਿੱਧੂ ਨੂੰ ਮਿਲਣ ਵਾਸਤੇ ਅੱਜ ਸੁਖਜਿੰਦਰ ਰੰਧਾਵਾ ਵੀ ਪਹੁੰਚੇ ਸੀਗੇ। ਜੀ, ਸੁਖਜਿੰਦਰ ਰੰਧਾਵਾ ਨੇ ਵੀ ਇੱਕ ਕਮੈਂਟ ਕੀਤਾ ਸੀਗਾ ਕਿ ਉਹ ਗਲਤ ਸੀਗਾ। ਹਾਲਾਂਕਿ ਮੈਂ ਦੇਖ ਰਿਹਾ ਸੀਗਾ ਕਿ ਜਿਹੜਾ ਆਪਾਂ ਕਹਿ ਲਈਏ ਕਿ ਸੁਨੀਲ ਜਾਖੜ ਹੈਗਾ, ਉਹਨਾਂ ਨੇ ਵੀ ਮਜ਼ੇ ਲੈਂਦਿਆਂ ਹੋਇਆ ਇੱਕ ਸਟੇਟਮੈਂਟ ਦਿੱਤੀ ਸੀ। ਸੁਨੀਲ ਜਾਖੜ ਨੇ ਕਿਹਾ ਕਿ 500 ਕਰੋੜ ਵਾਲਾ ਤਾਂ ਮੈਨੂੰ ਨਹੀਂ ਪਤਾ, 350 ਕਰੋੜ ਵਾਲਾ ਜ਼ਿਕਰ ਮੇਰੇ ਸਾਹਮਣੇ ਵੀ ਆਇਆ ਸੀਗਾ। ਉਹ ਉਸ ਹੂੰ, ਟਾਈਮ ਜੀ, ਕਾਂਗਰਸੀ ਹੁੰਦੇ ਸੀ। ਹਾਲਾਂਕਿ ਉਹਨਾਂ ਦਾ ਜਿਹੜਾ ਨਾਂ ਕੱਟਿਆ ਗਿਆ ਸੀ, ਉਹ ਵੀ ਆਪਾਂ ਨੂੰ ਪਤਾ ਕਿ ਕਿਸ ਕਿਸਮ ਦੀਆਂ ਟਵੀਟਸ ਵਗੈਰਾ ਤੇ ਉਹ ਸਾਰਾ ਕੁਛ ਹੋਇਆ ਸੀਗਾ। ਖੈਰ ਕਾਂਗਰਸ ਦੀ ਜਿਹੜੀ ਕਲਹ ਹੈਗੀ ਆ, ਉਹ ਤਾਂ ਏਦਾਂ ਹੀ ਚੱਲਦੀ ਰਹੂਗੀ। ਤੇ ਕਦੇ ਰਾਜਾ ਵੜਿੰਗ ਕੁਛ ਕਰ ਦਿੰਦਾ ਗਾ, ਤੇ ਕਦੇ ਨਵਜੋਤ ਸਿੱਧੂ, ਤੇ ਹੁਣ ਨਵਜੋਤ ਸਿੱਧੂ ਦੇ ਪਤਨੀ। ਪਤਾ ਨਹੀਂ ਕਿੰਨੇ ਹੂੰ, ਜੀ, ਇੱਥੇ ਮਤਲਬ ਕਾਂਗਰਸ 'ਚ ਲੋਕ ਏਦਾਂ ਦੇ ਹੈਗੇ ਆ ਜਿਹੜੇ ਕਿ ਇਸ ਕਿਸਮ ਦੀ ਆਪਾਂ ਕਹਿ ਲਈਏ ਕਿ ਫੁਲਟੋਸ ਬੋਲ ਦਿੰਦੇ ਨੇ ਕਿ ਵਿਪਕਸ਼ ਵਾਲੇ ਅੱਗੇ ਵੱਧ ਕੇ ਛੱਕੇ ਮਾਰਦੇ ਨੇ ਇਹਨਾਂ ਤੇ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਗੋਆ ਤੋਂ ਬੜੀਆਂ ਦਰਦਨਾਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਇੱਕ ਨਾਈਟ ਕਲੱਬ ਦੇ ਵਿੱਚ ਅੱਗ ਲੱਗ ਗਈ ਚੱਲਦੇ ਫੰਕਸ਼ਨ ਦੇ ਵਿੱਚ, ਜਦੋਂ ਨਾਈਟ ਕਲੱਬ ਅੰਦਰੋਂ ਭਰਿਆ ਹੋਇਆ ਸੀ, ਤੇ ਕੀ ਕੁਝ ਹੋਰ ਵਾਪਰਿਆ ਜੀ ਉੱਥੇ, ਕਾਫ਼ੀ ਜਾਨੀ ਨੁਕਸਾਨ ਦੀ ਵੀ ਖਬਰ ਹੈ। ਗੋਆ ਦੇ ਨਾਈਟ ਕਲੱਬ 'ਚ ਅੱਗ ਲੱਗੀ ਹੈ ਜੀ, 25 ਲੋਕਾਂ ਦੀ ਡੈਥ ਹੋਈ ਹੈ। 20 ਉਹਨਾਂ ਜੀ, ਦੇ ਆਪਣੇ ਕਰਮਚਾਰੀ ਹੈਗੇ ਆ। ਉੱਥੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਸੀ ਉਸ ਕਲੱਬ 'ਚ, ਉਦੋਂ ਅੱਗ ਲੱਗੀ ਹੈ। ਤੇ ਹਾਲਾਂਕਿ ਮਤਲਬ ਬਥੇਰੇ ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ, ਪਰ 25 ਲੋਕਾਂ ਦੀ ਡੈਥ ਹੋਈ ਹੈ। ਜੀ, ਜਿਹੜੇ ਉਹ ਮੈਨੇਜਰ ਵਗੈਰਾ ਹੈਗੇ ਆ, ਉਹਨਾਂ ਨੂੰ ਉੱਥੇ ਅਰੈਸਟ ਵੀ ਕਰ ਲਿਆ ਗਿਆ ਹੈਗਾ। ਜਿਹੜੇ ਗੋਆ ਦੇ ਮੁੱਖ ਮੰਤਰੀ ਨੇ ਪ੍ਰਮੋਦ ਸਾਵੰਤ, ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਪਟਾਕੇ ਫੋੜੇ ਗਏ ਹੈਗੇ ਆ, ਉਹਨਾਂ ਕਰਕੇ ਜੀ, ਅੱਗ ਲੱਗੀ ਹੈ, ਤੇ ਮ੍ਰਿਤਕਾਂ ਨੂੰ 5-5 ਲੱਖ ਰੁਪਏ ਸਟੇਟ ਵੱਲੋਂ ਐਲਾਨੇ ਗਏ ਹੈਗੇ ਆ। ਉੱਥੇ ਜਿਹੜੇ ਕਲੱਬ ਵਗੈਰਾ ਚੱਲਦੇ ਨੇ, ਉਹਨਾਂ ਦੀ ਸੇਫਟੀ ਨੂੰ ਲੈ ਕੇ ਪਹਿਲਾਂ ਵੀ ਕਈ ਕਿਸਮ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ, ਤੇ ਹੁਣ ਉਹ ਸਾਹਮਣੇ ਵੀ ਹੈਗਾ। ਉੱਥੇ ਡਾਂਸਰਸ ਵਗੈਰਾ ਨੱਚ ਰਹੀਆਂ ਸੀ, ਤੇ ਉਹਦੇ 'ਚ ਫਿਰ ਉੱਥੇ ਆਤਿਸ਼ਬਾਜ਼ੀਆਂ ਜਦੋਂ ਸ਼ੁਰੂ ਹੋਈਆਂ, ਉਸ ਟਾਈਮ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈਗਾ, ਤੇ 25 ਲੋਕ ਮਰ ਜਾਣੇ ਕਾਫ਼ੀ ਮਤਲਬ ਇੱਕ ਵੱਡਾ ਨੰਬਰ ਹੈਗਾ। ਕਦੇ ਹੋਟਲਾਂ 'ਚ, ਇੰਡੀਆ ਦੇ ਹੋਟਲਾਂ 'ਚ ਇਹ ਹੋ ਰਿਹਾ ਹੈਗਾ, ਕਦੇ ਪਬਲਿਕ ਟਰਾਂਸਪੋਰਟ 'ਚ ਇਹ ਹੋ ਰਿਹਾ ਹੈਗਾ, ਹੁਣ ਨਾਈਟ ਕਲੱਬ, ਯਾਨੀ ਕਿ ਪਬਲਿਕ ਸਪੇਸਿਸ ਹੈਗੇ ਆ, ਉਹ ਸੇਫ ਨਹੀਂ ਹੈਗੇ। ਬੜੇ ਮਤਲਬ ਜਿਹੜੇ 25 ਜਣੇ ਮਰੇ ਨੇ, ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਸੀਗਾ? ਸਿਰਫ ਔਰ ਸਿਰਫ ਉਹ ਉੱਥੇ ਕਈ ਤਾਂ ਉਹਦੇ 'ਚ ਰੁਜ਼ਗਾਰ ਆਪਣਾ ਕਮਾ ਰਹੇ ਸੀਗੇ, ਕਰਮਚਾਰੀ ਸੀਗੇ, ਕਈ ਉੱਥੇ ਮਜ਼ੇ ਇੰਜੋਏ ਕਰਨ ਆਏ ਸੀ, ਪਰ ਅੱਜ ਉਹ ਨਹੀਂ ਹੈਗਾ। ਮਤਲਬ ਅਨਸੇਫ ਵਰਕ ਪਲੇਸ ਤੋਂ ਇਲਾਵੇ ਅਨਸੇਫ ਪਬਲਿਕ ਪਲੇਸ, ਪਬਲਿਕ ਟਰਾਂਸਪੋਰਟ, ਇਹਦੇ ਤੇ ਵੀ ਖਾਸੀ ਮਤਲਬ ਬਹਿਸ ਇੰਡੀਆ ਦੇ ਵਿੱਚ ਕਰਨ ਵਾਲੀ ਹੈਗੀ ਆ।
ਜੀ, ਗੋਆ ਵੈਸੇ ਵੀ ਟਰਾਂਸਪੋਰਟ ਵਾਲੇ ਮਹਿਕਮੇ ਨੂੰ ਲੈ ਕੇ ਖਾਸਾ ਬਦਨਾਮ ਹੈ, ਉੱਥੇ ਦੀ ਟੈਕਸੀ ਸੰਚਾਲਨ ਦਾ ਜੋ ਹਾਲ ਹੈ। ਇਸ ਤੋਂ ਅੱਗੇ ਹੂੰ। ਜੇਕਰ ਚੱਲੀਏ ਤਾਂ ਗੱਲ ਹਿਮਾਚਲ ਦੀ ਕਰ ਲੈਂਦੇ ਹਾਂ। ਹਿਮਾਚਲ ਦੇ ਵਿੱਚ ਦਸੰਬਰ ਮਹੀਨਾ ਹੋਵੇ ਤੇ ਪਾਰਾ ਤਾਂ ਨੂੰ ਜਾਂਦਾ ਹੋਵੇ ਹੇਠਾਂ ਜਾਣ ਦੀ ਬਜਾਏ, ਇਹ ਕਿਵੇਂ ਸੰਭਵ ਹੈ ਜੀ? ਇਹ ਉਹੀ ਫਿਰ ਜੋ ਆਪਾਂ ਕਹਿੰਦੇ ਆ ਵੀ ਗ੍ਰੀਨ ਹਾਊਸ ਗੈਸਿਸ ਜਿਹੜੀਆਂ ਆਪਣਾ ਜਲਵਾ ਦਿਖਾ ਰਹੀਆਂ ਨੇ, ਆਪਾਂ ਬਹੁਤ ਘਾਣ ਕਰ ਰਹੇ ਹਾਂ ਇਨਵਾਇਰਮੈਂਟ ਦਾ, ਇਹ ਉਹਦੇ ਨਤੀਜੇ ਨੇ ਜੀ? ਦੇਖੋ, ਹਿਮਾਲਿਆਜ਼ ਦੇ ਵਿੱਚ ਜੋ ਕੁਝ ਹੋ ਰਿਹਾ ਗਾ, ਇਹ ਇੱਕ ਅੱਖਾਂ ਤਾਂ ਆਪਾਂ ਆਈਬੋਲਸ ਤਾਂ ਕੈਚ ਕਰ ਰਿਹਾ ਉਹ ਆਪਾਂ ਨੂੰ ਪਤਾ ਹੈ ਕਿ ਜੀ, ਜਦੋਂ ਬੱਦਲ ਫਟਣ ਦੀਆਂ ਘਟਨਾਵਾਂ ਸੀ 2-3 ਮਹੀਨੇ ਪਹਿਲਾਂ ਇਸੇ ਬੁਲੇਟਿਨ ਤੇ ਆਪਾਂ ਕਿਹੜੀਆਂ ਖਬਰਾਂ ਲੈ ਰਹੇ ਸੀ ਕਿ ਉੱਤਰਾਖੰਡ 'ਚ ਜੀ, ਬੱਦਲ ਫਟਣ ਕਰਕੇ ਜੀ ਪੂਰਾ ਪਿੰਡ ਤਬਾਹ ਹੋ ਗਿਆ, ਜਾਂ ਫਿਰ ਜਿਹੜੇ ਹਿਮਾਚਲ 'ਚ ਮੰਡੀ ਜ਼ਿਲ੍ਹੇ ਦੇ ਜਿਹੜੇ ਹੜ੍ਹਾਂ ਕਰਕੇ ਨੁਕਸਾਨ ਹੋਏ ਸੀਗੇ। ਪੰਜਾਬ ਦੇ ਕਿਉਂਕਿ ਹਿਮਾਲਿਆ ਦਾ ਫਲੱਡ ਪਲੇਨ ਪੰਜਾਬ ਤੇ ਹਰਿਆਣਾ ਵੀ ਹੈਗਾ, ਉਹਦੇ 'ਚ ਜਿਹੜਾ ਨੁਕਸਾਨ ਹੋ ਰਿਹਾ ਸੀਗਾ ਦੋਵੇਂ ਸੂਬਿਆਂ ਦੇ ਵਿੱਚ, ਉਹਦੀ ਆਪਾਂ ਗੱਲ ਕਰ ਰਹੇ ਸੀਗੇ। ਤੇ ਇਹ ਸਾਰੀਆਂ ਗੱਲਾਂ ਕਰ ਰਹੇ ਸੀ। ਹੁਣ ਆਪਾਂ ਸਿਆਲਾਂ 'ਚ ਕੀ ਗੱਲ ਕਰ ਰਹੇ ਹਾਂ ਕਿ ਉੱਥੇ ਬਰਫ਼ਬਾਰੀ ਨਹੀਂ ਹੋ ਰਹੀ ਹਿਮਾਲਿਆ ਦੇ ਵਿੱਚ। ਉੱਥੇ ਹੂੰ, ਦਸੰਬਰ ਮਹੀਨੇ 'ਚ ਜਿਹੜਾ ਇਹ ਜਿਹੜਾ ਟਾਈਮ ਚੱਲ ਰਿਹਾ ਹੈਗਾ, ਇਸ ਟਾਈਮ ਤੱਕ ਤਾਂ ਬਰਫ਼ਬਾਰੀ ਹੋ ਜਾਣੀ ਚਾਹੀਦੀ ਸੀ। ਉੱਥੇ ਟੈਂਪਰੇਚਰ ਵਧ ਰਿਹਾ ਗਾ 6 ਡਿਗਰੀ ਇਸ ਵਾਰ ਤੋਂ ਵੱਧ ਜਿਹੜਾ ਟੈਂਪਰੇਚਰ ਉਹ ਦੇਖਣ ਨੂੰ ਮਿਲਿਆ ਗਾ, ਜਿਹੜਾ ਤਕਰੀਬਨ 1.5 ਡਿਗਰੀ ਦੇ ਆਲੇ-ਦੁਆਲੇ ਵੱਧ ਹੈਗਾ। ਮਤਲਬ ਪਿਛਲੇ ਵਾਰ ਜੇ ਤੁਸੀਂ ਦੇਖੋ ਤਾਂ 1.5-2 ਡਿਗਰੀ ਇਸ ਤੋਂ ਘੱਟ ਸੀਗਾ ਇਸ ਟਾਈਮ ਟੈਂਪਰੇਚਰ, ਤੇ ਉਹ ਵਧਿਆ ਹੋਇਆ ਦਿਖਾਈ ਦੇ ਰਿਹਾ ਗਾ। ਇਹਦੇ 'ਚ ਇਹ ਚਿੰਤਾ ਕਰਨ ਵਾਲੀ ਪਤਾ ਕਿਹੜੀ ਗੱਲ ਹੈ ਕਿ ਜਿਹੜਾ ਜੀ, ਵੈਦਰ ਫੋਰਕਾਸਟਿੰਗ ਵਾਲੇ ਨੇ ਉਹ ਵੀ ਇਹ ਗੱਲ ਕਹਿ ਰਹੇ ਨੇ, ਇਹ ਗੱਲ ਮੰਨ ਰਹੇ ਨੇ ਕਿ ਅਗਲੇ 1 ਹਫ਼ਤੇ ਤੱਕ ਉੱਥੇ ਬਰਫ਼ਬਾਰੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਆ, ਯਾਨੀ ਕਿ ਬਰਫ਼ ਨਹੀਂ ਜੀ, ਪਊਗੀ। ਇਹਦਾ ਦੇਖੋ, ਹਿਮਾਲਿਆ ਦੇ ਵਿੱਚ ਜੇ ਠੰਡ ਨਹੀਂ ਪਊਗੀ, ਉੱਥੇ ਬਰਫ਼ਬਾਰੀ ਨਹੀਂ ਹੋਊਗੀ, ਉਹਦਾ ਪੰਜਾਬ ਤੇ ਹਰਿਆਣੇ 'ਚ ਕੀ ਅਸਰ ਪਊਗਾ, ਉਹਦਾ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਦੱਸ ਦਿੰਨਾ। ਉਹਦਾ ਅਸਰ ਇਹ ਹੋਊਗਾ ਕਿ ਜਿਹੜੀ ਆਪਣੀ ਵੀਟ ਪ੍ਰੋਡਕਸ਼ਨ ਹੈ, ਕਿਉਂਕਿ ਵੀਟ ਪ੍ਰੋਡਕਸ਼ਨ ਜਿਹੜਾ ਕਣਕ ਜਿਹੜੀ ਆਪਾਂ ਕਹਿ ਲਈਏ ਕਿ ਕਣਕ ਨੂੰ ਇੱਕ ਠੰਡ ਦੀ ਲੋੜ ਹੁੰਦੀ ਹੈ। ਖ਼ਾਸਕਰ ਜਨਵਰੀ ਅਤੇ ਫਰਵਰੀ ਮਹੀਨੇ, ਦੋਵਾਂ ਮਹੀਨਿਆਂ ਦੇ ਵਿੱਚ ਉਹਨੂੰ ਠੀਕ-ਠਾਕ ਪਾਲੇ ਦੀ ਲੋੜ ਹੁੰਦੀ ਹੈ। ਪਾਲਾ ਤੁਸੀਂ ਸਮਝਦੇ ਹੋਵੋਗੇ, ਮਤਲਬ ਠੰਡ ਦੀ ਲੋੜ ਹੁੰਦੀ ਹੈ, ਜਿਹੜਾ ਕੋਹਰਾ ਪੈਂਦਾ ਗਾ, ਉਹਦੀ ਲੋੜ ਹੁੰਦੀ ਹੈ, ਯਾਨੀ ਕਿ ਟੈਂਪਰੇਚਰ ਘੱਟ ਚਾਹੀਦਾ ਹੁੰਦਾ ਗਾ। ਜੇ ਟੈਂਪਰੇਚਰ ਮਤਲਬ ਦਸੰਬਰ ਅਤੇ ਜਨਵਰੀ 'ਚ ਵੀ ਨਹੀਂ ਓਨਾ ਗਿਰਿਆ, ਤੇ ਫਰਵਰੀ 'ਚ ਜੇ ਉੱਥੇ ਇੱਕੋ ਲਖਤ ਜੇ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ, ਤਾਂ ਜਿਹੜਾ ਕਣਕ ਦਾ ਦਾਣਾ ਹੁੰਦਾ ਗਾ, ਉਹਦਾ ਵੇਟ ਨਹੀਂ ਬਣੂਗਾ। ਯਾਨੀ ਕਿ ਜਿਹੜੀ ਕਣਕ ਦੀ ਪ੍ਰੋਡਕਸ਼ਨ ਹੈ, ਉਹ ਪਰ ਏਕੜ ਜਿਵੇਂ ਨੋਰਮਲੀ ਮੰਨਿਆ ਜਾਂਦਾ ਗਾ ਕਿ 65 ਮਣ, 70 ਮਣ, 60 ਤੋਂ ਲੈ ਕੇ 70 ਮਣ ਦੇ ਵਿਚਕਾਰ ਜੇ ਕਣਕ ਪੈਦਾ ਹੋ ਰਹੀ ਹੈ, ਦੀ ਪੈਦਾਵਾਰ ਪ੍ਰਤੀ ਏਕੜ ਹੈਗੀ ਆ, ਤਾਂ ਉਹਨੂੰ ਵਧੀਆ ਮੰਨਿਆ ਜਾਂਦਾ ਗਾ। ਪਰ ਜੇ ਟੈਂਪਰੇਚਰ ਫਰਵਰੀ 'ਚ ਵੱਧ ਜਾਂਦਾ ਗਾ ਤੇ ਦਸੰਬਰ ਦੇ ਵਿੱਚ ਵੀ ਓਨਾ ਜਿੰਨਾ ਟੈਂਪਰੇਚਰ ਚਾਹੀਦਾ ਗਾ ਉਹ ਨਹੀਂ ਬਣਿਆ, ਤਾਂ ਫਿਰ ਇਹ ਜਿਹੜੀ ਕਣਕ ਦੀ ਪ੍ਰੋਡਕਸ਼ਨ ਹੈ, ਇਹ 45 ਮਣ ਤੋਂ ਲੈ ਕੇ 50-55 ਮਣ ਤੱਕ ਰਹਿ ਜਾਊਗੀ। ਯਾਨੀ ਕਿ 10 ਤੋਂ 15 ਮਣ ਦਾ ਹਰ ਖੇਤ ਦੇ ਵਿੱਚ ਨੁਕਸਾਨ ਦੇਖਣ ਨੂੰ ਮਿਲੂਗਾ। ਇਹ ਜਿਹੜਾ ਨੁਕਸਾਨ ਹੈਗਾ, ਇਹ 15 ਤੋਂ 20% ਦਾ ਨੁਕਸਾਨ ਹੈਗਾ, ਜਿਹੜਾ ਕਿ ਵੱਡਾ ਜੀ, ਨੁਕਸਾਨ ਹੈ। ਇਹ ਜਿਹੜਾ 15-20% ਹੁੰਦੇ ਨੇ, ਇਹ ਹੀ ਕਿਸਾਨ ਦੇ ਜੇਬੀ 'ਚ ਆਪਾਂ ਕਹਿ ਲਈਏ ਕਿ ਬਚਤ ਦੇ ਤੌਰ ਤੇ ਬਚਦੇ ਨੇ। ਪਰ ਜੇ ਇਹ ਜੀ, ਹੀ ਮਤਲਬ ਗੜਬੜ ਹੋਊਗੀ ਤਾਂ ਫਿਰ ਉਹਦਾ ਉੱਤੇ ਮਤਲਬ ਜਿਹੜੇ ਹਿਮਾਚਲ ਦੇ ਜਿਹੜੇ ਕਿਸਾਨਾਂ ਨੂੰ ਵੀ ਨੁਕਸਾਨ ਤਾਂ ਹੈ, ਹਿਮਾਲਿਆਜ਼ ਦੇ ਵਿੱਚ ਸਾਰੇ ਕਿਤੇ ਐਪਲ ਦੀ ਪ੍ਰੋਡਕਸ਼ਨ ਤੇ ਅਸਰ ਪਊਗਾ, ਕਿਤੇ ਕੁਛ ਹੋਊਗਾ, ਕਿਤੇ ਕੁਛ ਹੋਊਗਾ। ਤਾਂ ਜਿਹੜਾ ਇਹ ਕਲਾਈਮੇਟ ਚੇਂਜ ਹੋ ਰਿਹਾ ਗਾ, ਹਿਮਾਲਿਆਜ਼ ਦੇ ਵਿੱਚ ਹੁਣ ਦਸੰਬਰ ਮਹੀਨੇ 'ਚ ਜਿਹੜਾ ਟੈਂਪਰੇਚਰ ਆਪਾਂ ਨੂੰ ਥੋੜਾ ਵਧੀਆ ਦਿਖਾਈ ਦੇ ਰਿਹਾ ਗਾ, ਇਹ ਕਿਤੇ ਨਾ ਕਿਤੇ ਨੁਕਸਾਨ ਇਸ ਪੂਰੇ ਖਿੱਤੇ 'ਚ ਕਰੂਗਾ। ਜੀ। ਅਗਲੀ ਜੇਕਰ ਆਪਾਂ ਇਸ ਤੋਂ ਗੱਲ ਕਰੀਏ ਤਾਂ ਉੱਧਰ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੋਇਆ ਸੀ। ਵੱਖ-ਵੱਖ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਬਿਜਲੀ ਬਿੱਲ 2025 ਤੇ ਸੀਡ ਬਿੱਲ ਦੀਆਂ ਕਾਪੀਆਂ ਜਲਾਈਆਂ ਨੇ ਜੀ। ਹਾਂਜੀ, ਇਹ ਅੱਜ ਪੰਜਾਬ ਦੇ, ਹਰਿਆਣੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਹੋਏ ਨੇ। ਬਿਜਲੀ ਸੋਧ ਬਿੱਲਾਂ ਦੇ ਉਲਟ ਅਤੇ ਜਿਹੜੇ ਸੀਡ ਬਿੱਲ ਹੈਗੇ ਆ, ਉਹਨਾਂ ਦੋਵਾਂ ਦੇ ਉਲਟ ਅੱਜ ਕਿਸਾਨਾਂ ਨੇ ਉਹਨਾਂ ਦੀ ਕਾਪੀਆਂ ਵੀ ਸਾੜੀਆਂ ਨੇ। ਡਿਸਟ੍ਰਿਕਟ ਹੈਡਕੁਆਰਟਰਸ ਤੇ ਪ੍ਰਦਰਸ਼ਨ ਕੀਤੇ ਹੈਗੇ ਆ, ਤੇ ਕਿਹਾ ਗਾ ਕਿ ਜਿਹੜਾ ਇਹ ਬਿਜਲੀ ਸੋਧ ਬਿੱਲ ਲੈ ਕੇ ਆਏ ਜਾ ਰਹੇ ਨੇ, ਇਹ ਖਤਰਨਾਕ ਨੇ ਤੇ ਇਹ ਲਾਗੂ ਨਹੀਂ ਹੋਣੇ ਚਾਹੀਦੇ। ਇਹ ਕਿਤੇ ਨਾ ਕਿਤੇ ਬਿਜਲੀ ਦਾ ਜਿਹੜਾ ਫੀਲਡ ਹੈ, ਉਹਦੇ 'ਚ ਪ੍ਰਾਈਵੇਟਾਈਜੇਸ਼ਨ ਦਾ ਵਾਧਾ ਕਰਨਗੇ, ਤੇ ਅਡਾਨੀ ਹੋਰੀ ਹੁਣ ਬਿਜਲੀ ਵੀ ਵੇਚਣ ਲੱਗਣਗੇ। ਮਤਲਬ ਇਹ ਇਸ ਕਿਸਮ ਦਾ ਕਿਸਾਨਾਂ ਦਾ ਆਰਗੂਮੈਂਟ ਹੈਗਾ। ਜੀ। ਉਧਰ ਜੇਕਰ ਆਪਾਂ ਗੱਲ ਕਰੀਏ 328 ਲਾਪਤਾ ਪਾਵਨ ਸਰੂਪਾਂ ਦੀ, ਤਾਂ ਉਸ ਨੂੰ ਲੈ ਕੇ ਅੱਜ ਸਵੇਰੇ ਜੇ ਖਬਰ ਆਉਂਦੀ ਹੈ ਵੀ ਭਾਈ FIR ਦਰਜ ਹੋ ਗਈ ਹੈ, 16 ਬੰਦਿਆਂ ਦੇ ਨਾਮ ਨੇ, ਪਰ ਇਸ ਤੇ SGPC ਵੱਲੋਂ ਵੀ ਕੋਈ ਬਿਆਨ ਹੈ? ਇਹ ਮਤਲਬ ਕਾਫ਼ੀ ਕਨਫਿਊਜ਼ਿੰਗ ਹੈ, ਬਟ ਮੈਨੂੰ ਲੱਗਦਾ ਗਾ ਕਿ ਇਹਦੇ ਤੇ ਇੱਕ ਇਨਵੈਸਟੀਗੇਟਿਵ ਸਟੋਰੀ ਕੁਛ ਨਾ ਕੁਛ ਹੋਣੀ ਚਾਹੀਦੀ।
ਹੁਣ ਐਸਜੀਪੀਸੀ ਦੇ ਸੈਕਟਰੀ ਕੁਲਵੰਤ ਸਿੰਘ ਮਨਨ ਉਹਨਾਂ ਨੇ ਇਹ ਕਿਹਾ ਹੈਗਾ ਕਿ 328 ਜਿਹੜੇ ਪਾਵਨ ਸਰੂਪਾਂ ਨੂੰ ਲੈ ਕੇ ਜਿਹੜੀ ਖਬਰ ਚੱਲ ਰਹੀ ਹੈ ਜਾਂ ਫਿਰ ਗੱਲ ਚੱਲ ਰਹੀ ਹੈ, ਉਹਦੇ 'ਚ ਐਸਜੀਪੀਸੀ ਨੇ ਪੂਰੀ ਆਪਣੇ ਮਾਮਲੇ ਆਪਣੇ ਸਤਰ ਤੇ ਜਾਂਚ ਕੀਤੀ ਹੈ ਤੇ ਉਹਦੇ ਤੇ ਪਾਇਆ ਹੈਗਾ ਕਿ ਇਹ ਜਿਹੜੇ ਲਾਪਤਾ ਸ਼ਬਦ ਦਾ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਹੈਗਾ, ਇਹ ਠੀਕ ਨਹੀਂ ਹੈ, ਇਹ ਨਾ ਕੀਤਾ ਜਾਵੇ। ਤੇ ਉਹ ਹਜੇ ਇਸ ਮਾਮਲੇ ਤੇ ਫਾਈਨਲ ਰਿਪੋਰਟ ਵੀ ਆਣੀ ਬਾਕੀ ਹੈ। ਬਾਕੀ ਆਪਾਂ ਨੂੰ ਪਤਾ ਕਿ ਜਿਹੜੀ ਐਫਆਈਆਰ ਹੋਈ ਹੈ ਉਹਦੇ 'ਚ ਕਈ ਸਾਰੇ ਐਸਜੀਪੀਸੀ ਦੇ ਮੈਂਬਰਾਂ ਦਾ ਵੀ ਨਾਂ ਹੈਗਾ ਤੇ ਦੇਖਦੇ ਹਾਂ ਇਹਦੇ 'ਚ ਬਣਦਾ ਕੀ ਹੈ। ਬਾਕੀ ਜਿਹੜੀ ਇੰਟਰਨਲ ਬੈਠਕ ਸੱਦੀ ਗਈ ਹੈ 11 ਦਸੰਬਰ ਨੂੰ 3 ਦਿਨਾਂ ਬਾਅਦ, ਉਹਦੇ 'ਚ ਦੇਖਦੇ ਹਾਂ ਕਿ ਕੀ ਐਸਜੀਪੀਸੀ ਆਪਣਾ ਰੁਖ ਰੱਖਦੀ ਹੈਗੀ ਆ। ਪਰ ਐਸਜੀਪੀਸੀ ਨੇ ਇਹ ਅੱਜ ਸਾਫ਼ ਕੀਤਾ ਹੈਗਾ ਕਿ ਤੁਸੀਂ ਜਿਹੜਾ ਇਹ ਲਗਾਤਾਰ ਕਿਹਾ ਜਾ ਰਿਹਾ ਹੈਗਾ ਕਿ 328 ਸਰੂਪ ਲਾਪਤਾ ਹੋ ਗਏ ਹੈਗੇ ਆ, ਚੋਰੀ ਹੋ ਗਏ ਹੈਗੇ ਆ, ਇਸ ਕਿਸਮ ਦੇ ਸ਼ਬਦ ਨਾ ਵਰਤੇ ਜਾਣ। ਤਾਂ ਮਤਲਬ ਇੱਕ ਉਹ ਤਾਂ ਲੱਗ ਰਿਹਾ ਹੈਗਾ ਕਿ ਸ਼ਾਇਦ ਕੋਈ ਨਾ ਕੋਈ ਇੰਟਰਨਲ ਮੀਟਿੰਗ 'ਚ ਜਿਹੜੀ ਫਾਈਨਲ ਰਿਪੋਰਟ ਆਊਗੀ, ਐਸਜੀਪੀਸੀ ਦੀ ਜਿਹੜੀ ਇਨਵੈਸਟੀਗੇਸ਼ਨ ਹੋਊਗੀ, ਉਹ ਤੋਂ ਕੋਈ ਨਾ ਕੋਈ ਮਤਲਬ ਕਹਾਣੀ ਹੋਰ ਵੀ ਅੱਗੇ ਨਿਕਲ ਕੇ ਆਊਗੀ ਕਿ ਗੱਲ ਕੀ ਹੈ। ਪੂਰੀ ਹਜੇ ਗੱਲ ਮੈਚੁਰ ਨਹੀਂ ਹੈ। ਉਧਰ ਐਮਪੀ ਅੰਮ੍ਰਿਤਪਾਲ ਸਿੰਘ ਹੋਣਾ ਦੀ ਯਾਚਿਕਾ ਤੇ ਵੀ ਹਾਈ ਕੋਰਟ 'ਚ ਅੱਜ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਕਰਤਾ ਜੀ ਆਪਣੇ ਵੱਲੋਂ ਜਵਾਬ ਦਾਖਲ। ਦੇਖੋ ਜਿਹੜੇ ਪੰਜਾਬ ਦੇ ਵਕੀਲ ਹੈਗੇ ਆ, ਪੰਜਾਬ ਸਰਕਾਰ ਦੇ ਵਕੀਲ, ਉਹਨਾਂ ਨੇ ਕਿਹਾ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਭਾਸ਼ਣ ਹੈਗੇ ਆ, ਜੇ ਉਹ ਪਾਰਲੀਮੈਂਟ 'ਚ ਬੋਲਣਗੇ ਤਾਂ ਉਹ ਪੰਜਾਬ 'ਚ ਅੱਗ ਲਵਾ ਦੇਣਗੇ। ਇਹ ਇਸ ਕਿਸਮ ਦੀ ਗੱਲ ਆਖੀ ਹੈ। ਉਹ ਪਾंचों दरियाओं को आग में झोंक सकते हैं। ਠੀਕ ਹੈ, ਬੜੀ ਮਤਲਬ ਤੁਹਾਨੂੰ ਹਿੰਦੀ 'ਚ ਮੈਂ ਇਹ ਲਾਈਨ ਬੋਲ ਕੇ ਦੱਸੀ ਹੈ। ਇਸ ਕਿਸਮ ਦੀ ਜਿਹੜੀ ਜਿਹੜਾ ਪ੍ਰੋਪੇਗੈਂਡਾ ਸੀਗਾ, ਮੈਂ ਹਿੰਦੀ 'ਚ ਦੇਖਿਆ ਮਤਲਬ ਟਵਿੱਟਰ ਵਗੈਰਾ ਤੇ। ਅੱਜ ਮੈਂ ਦਿਨੇ ਉਹ ਸਕਰੀਨਸ਼ਾਟ ਲੈ ਲਿਆ, ਮੈਂ ਉਦੋਂ ਦੇਖ ਰਿਹਾ ਸੀਗਾ। ਤਾਂ ਖੈਰ ਇਹ ਹੈਗਾ। ਬਾਕੀ ਅੱਜ ਜਿਹੜਾ ਰਿਪਲਾਈ ਫਾਈਲ ਕੀਤਾ ਪੰਜਾਬ ਗਵਰਨਮੈਂਟ ਵੱਲੋਂ ਗਿਆ ਹੈਗਾ, ਉਹ 5000 ਪੰਨਿਆਂ ਦਾ ਹੈਗਾ। ਹੁਣ ਦੁਬਾਰੇ ਤੋਂ ਜੀ 11 ਦਸੰਬਰ ਨੂੰ ਅੰਮ੍ਰਿਤਪਾਲ ਦੇ ਮਾਮਲੇ ਤੇ ਸੁਣਵਾਈ ਹੋਣੀ ਹੈ। ਪਤਾ ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਕਿ ਇਸ ਕਿਸਮ ਦਾ ਭਾਸ਼ਣ ਉਹ ਦੇਣਗੇ। ਤੇ ਭਾਸ਼ਣ ਇਸ ਕਿਸਮ ਦਾ ਜੇ ਕੋਈ ਦਿੰਦਾ ਵੀਗਾ ਤਾਂ ਉਹਦੇ ਸ਼ਬਦ ਤਾਂ ਕੱਢ ਦਿੱਤੇ ਜਾਂਦੇ ਆ। ਇੱਕ ਜੀ ਪਾਰਲੀਮੈਂਟ ਦੀ ਆਪਣੀ ਮਰਿਆਦਾ ਹੁੰਦੀ ਹੈ ਤੇ 5000 ਪੇਜਿਸ ਦਾ ਜਿਹੜਾ ਜਵਾਬ ਦਾਖਲ ਕਰਨਾ, ਇਹ ਆਪਣੇ ਆਪ 'ਚ ਕਿਤੇ ਨਾ ਕਿਤੇ ਦਿਖਾ ਰਿਹਾ ਹੈਗਾ ਕਿ ਜਿਹੜਾ ਵਿੰਟਰ ਪਾਰਲੀਮੈਂਟ ਸੈਸ਼ਨ ਹੈ, ਇਹਨੂੰ ਕੱਢਣਾ ਚਾਹੁੰਦੀ ਹੈ। ਮੌਕੇ ਦੀ ਹਕੂਮਤ ਉਹ ਚਾਹੁੰਦੀ ਹੈ ਕਿ ਇਹ ਨਿਕਲ ਜਾਵੇ ਤੇ ਅੰਮ੍ਰਿਤਪਾਲ ਨੂੰ ਬੋਲਣ ਦਾ ਮੌਕਾ ਨਾ ਮਿਲੇ। ਜੇ ਹਾਈ ਕੋਰਟ ਦੇ ਜੱਜਿਸ ਜੇ ਸੱਚੀਓ ਇਸ ਕਿਸਮ 'ਚ ਯਕੀਨ ਕਰਦੇ ਨੇ ਕਿ ਹਾਂ ਉਸ ਨੌਜਵਾਨ ਨਾਲ ਕੁਛ ਨਿਆਂ ਹੋਣਾ ਚਾਹੀਦਾ, ਜੀ ਅਤੇ ਖਡੂਰ ਸਾਹਿਬ ਦੇ ਲੋਕਾਂ ਨੇ ਜੇ ਉਹਨੂੰ ਸੰਸਦ ਬਣਾਇਆ ਹੈਗਾ ਤੇ ਉਹਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਇੰਡੀਆ ਦੀ ਪਾਰਲੀਮੈਂਟ 'ਚ, ਤਾਂ ਫਿਰ ਮੈਨੂੰ ਲੱਗਦਾ ਹੈਗਾ ਕਿ 11 ਤਰੀਕ ਨੂੰ ਹੀ ਕੋਈ ਨਾ ਕੋਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਮਾਮਲੇ ਤੇ ਫੈਸਲਾ ਲੈ ਲਿਆ ਜਾਣਾ ਚਾਹੀਦਾ। ਜੀ। ਅਗਲੀ ਇਸ ਤੋਂ ਗੱਲ ਕਰੀਏ ਤਾਂ ਸੁਖਬੀਰ ਬਾਦਲ ਹੁਣੀ ਅੱਜ ਆਪਣੇ ਬਾਪੂ ਜੀ ਦਾ ਦਿਨ ਮਨਾਇਆ ਹੈ। ਵੱਡੀ ਸਾਰੀ ਉਹਨਾਂ ਦੀ ਇੱਕ ਮੂਰਤੀ ਦਾ ਵੀ ਉਹਨਾਂ ਨੇ ਉਦਘਾਟਨ ਕੀਤਾ ਹੈ, ਝੰਡਾ ਵੀ ਲਹਿਰਾ ਦਿੱਤਾ, ਐਲਾਨ ਵੀ ਕਰਤਾ ਵੀ ਭਾਈ ਮੈਂ ਤਾਂ ਲੜੂ ਗਿੱਦੜਬਾਹੇ ਤੋਂ। ਤੇ ਲੰਬੀ ਫਿਰ ਕੌਣ ਲੜੂ ਜੀ? ਇਹ ਕਹਿਣਾ ਠੀਕ ਨਹੀਂ ਕਿ ਜਿਹੜੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਗਿੱਦੜਬਾਹਾ ਤੋਂ ਚੋਣ ਲੜਨਗੇ। ਗਿੱਦੜਬਾਹਾ ਚੋਂ ਲਗਾਤਾਰ ਅੱਜ ਇਸ ਕਿਸਮ ਦੀ ਡਿਮਾਂਡ ਸੀਗੀ। ਕਈ ਥਾਵਾਂ ਤੇ ਫਲੈਕਸ ਬੋਰਡ ਵੀ ਦੇਖਣ ਨੂੰ ਮਿਲੇ ਹੈਗੇ ਆ। ਉਦਾਂ ਉਹ ਜਲਾਲਾਬਾਦ ਤੋਂ ਲੜਦੇ ਰਹੇ ਹੈਗੇ, 2009 ਦਾ ਬਾਈ ਇਲੈਕਸ਼ਨ ਲੜੇ ਸੀਗੇ ਪਹਿਲੇ ਵਾਰ। ਤੇ ਇਹ ਮਾਮਲਾ ਹੈਗਾ। ਬਾਕੀ ਮਤਲਬ ਬਾਦਲ ਪਰਿਵਾਰ ਗਿੱਦੜਬਾਹਾ ਤੋਂ ਚੋਣ ਲੜਦਾ ਰਿਹਾ ਹੈਗਾ। ਮਨਪ੍ਰੀਤ ਬਾਦਲ ਵੀ ਉੱਥੋਂ ਲਗਾਤਾਰ ਚੋਣ ਲੜਦੇ ਰਹੇ ਨੇ। ਈਵਨ ਪ੍ਰਕਾਸ਼ ਸਿੰਘ ਬਾਦਲ ਵੀ ਗਿੱਦੜਬਾਹਾ ਤੋਂ ਚੋਣ ਲੜਦੇ ਰਹੇ ਨੇ। ਤੇ ਉਹ ਹੈਗਾ, ਹਾਲਾਂਕਿ ਇਹ ਦੇਖਣਾ ਹੋਊਗਾ ਕਿ ਲੰਬੀ ਤੋਂ ਕੌਣ ਚੋਣ ਲੜੂਗਾ, ਕਿਉਂਕਿ ਲੰਬੀ ਜਿਹੜੀ ਸੀਟ ਹੈ ਉਹ ਵੀ ਟ੍ਰੈਡੀਸ਼ਨਲੀ ਬਾਦਲਾਂ ਦੀ ਸੀਟ ਹੈ। ਤਾਂ ਦੇਖਦੇ ਹਾਂ, 2 ਸੀਟਾਂ ਨੇ। 3 ਉਦਾਂ ਤੁਸੀਂ ਕਹਿ ਸਕਦੇ ਹੋ ਕਿ ਜਿਨ੍ਹਾਂ ਤੇ ਬਾਦਲ ਪਰਿਵਾਰ ਦਾ ਕਲੇਮ ਆਪਣੇ ਉਹ ਕਰਦੇ ਨੇ। ਇੱਕ ਤਾਂ ਗਿੱਦੜਬਾਹਾ ਸੀਟ ਹੋ ਗਈ, ਇੱਕ ਜਲਾਲਾਬਾਦ ਹੋ ਗਈ ਅਤੇ ਇੱਕ ਲੰਬੀ ਹੋ ਗਈ। ਹਾਂ, ਮਤਲਬ ਕੀ ਉਹ ਨਵਾਂ ਉੱਥੇ ਕਰਨਗੇ? ਜੇ ਮਤਲਬ ਮੈਨੂੰ ਲੱਗਦਾ ਹੈਗਾ ਕਿ ਹੁਣ ਐਕਟਿਵ ਪੋਲਿਟਿਕਸ 'ਚ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੋਂ 2 ਹੀ ਨੇ। ਹਰਸਿਮਰਤ ਕੌਰ ਬਾਦਲ, ਉਹ ਬਠਿੰਡੇ ਤੋਂ MP ਹੈਗੇ ਆ, ਤਾਂ ਉਹਨਾਂ ਦਾ ਵੀ ਘੱਟ ਚਾਂਸ ਨੇ ਉਹਨਾਂ ਦੇ ਲੜਨ ਦੇ। ਤਾਂ ਮਤਲਬ ਬਚਿਆ ਇੱਕ ਸੁਖਬੀਰ ਸਿੰਘ ਬਾਦਲ ਤੇ ਸੀਟਾਂ 3 ਨੇ, ਜਲਾਲਾਬਾਦ, ਜੀ ਲੰਬੀ ਅਤੇ ਗਿੱਦੜਬਾਹਾ। ਤਾਂ ਮਤਲਬ ਕਾਫੀ ਉਹ ਲੱਗ ਰਿਹਾ ਹੈਗਾ ਕਿ ਕਨਫਿਊਜ਼ਿੰਗ ਹੈ, ਮਤਲਬ ਕਿ ਕਿੱਥੋਂ ਕੌਣ ਲੜੂਗਾ। ਤਾਂ ਜੀ ਖੈਰ ਇਹ ਅੱਜ ਲਗਾਤਾਰ ਕੈਂਪੇਨ ਤਾਂ ਚਲਾਇਆ ਗਿਆ ਅਕਾਲੀ ਦਲ ਦੀ IT ਸੈੱਲ ਵੱਲੋਂ ਕਿ ਗਿੱਦੜਬਾਹਾ ਤੋਂ ਸੁਖਬੀਰ ਬਾਦਲ ਚੋਣ ਲੜਨਗੇ, ਪਰ ਹਜੇ ਮਤਲਬ ਜੀ ਕਲੈਰਿਟੀ ਇਸ ਤੇ ਹੈ ਨਹੀਂ। ਜੀ। ਉਧਰ ਵਾਇਰਲ ਆਡੀਓ ਜਿਹੜੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਵਾਇਰਲ ਹੋਈ ਸੀ, ਪਟਿਆਲਾ ਪੁਲਿਸ ਦੀ ਉਹ ਕਥਿਤ ਆਡੀਓ ਦੱਸੀ ਜਾ ਰਹੀ ਹੈ। ਉਸ ਮਾਮਲੇ ਦੇ ਵਿੱਚ ਰਿਪੋਰਟ ਤਲਬ ਕੀਤੀ ਗਈ ਹੈ।
ਹਾਂ, ਹਾਈ ਕੋਰਟ 'ਚ ਇਹ ਮਾਮਲਾ ਗਿਆ ਹੋਇਆ ਹੈਗਾ ਤੇ ਜੀ। ਅੱਜ ਪੁਲਿਸ ਅਧਿਕਾਰੀਆਂ ਤੋਂ 2 ਦਿਨ 'ਚ ਇਹ ਰਿਪੋਰਟ ਮੰਗੀ ਗਈ ਹੈ ਤੇ ਅੱਜ ਹਾਈ ਕੋਰਟ ਨੇ ਕਿਹਾ ਹੈਗਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਉਹਨੂੰ ਆਦੇਸ਼ ਦਿੱਤਾ ਗਿਆ ਹੈਗਾ ਕਿ ਜਿਹੜੀ ਵਾਇਰਲ ਆਡੀਓ ਉਹਦੀ ਰਿਪੋਰਟ ਲਵੇ ਤਾਂ ਫਿਰ ਉਹ ਅੱਗੇ ਦੇਵੇ। ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹ ਕਹਿ ਰਹੀ ਹੈ ਕਿ ਪੁਲਿਸ ਤੋਂ ਇਸ ਆਡੀਓ ਦੀ ਜਾਂਚ ਨਾ ਕਰਾਈ ਜਾਵੇ, ਪੰਜਾਬ ਪੁਲਿਸ ਤੋਂ, ਬਾਹਰ ਤੋਂ ਕਿਸੇ ਤੋਂ ਕਰਾਈ ਜਾਵੇ। ਤੇ ਦੇਖਦੇ ਹਾਂ ਬਣਦਾ ਕੀ ਹੈ। 2 ਦਿਨਾਂ ਬਾਅਦ ਇਹਦੇ ਤੇ ਸੁਣਵਾਈ ਹੋਊਗੀ 10 ਤਾਰੀਖ ਨੂੰ, ਉਦੋਂ ਪਤਾ ਲੱਗੂਗਾ ਕਿ ਕੀ ਇਸ ਆਡੀਓ ਦੀ ਸੱਚਾਈ ਹੈ, ਕੀ ਇਹਦੇ ਤੇ ਕਾਰਵਾਈ ਕੀਤੀ ਗਈ ਹੈਗੀ ਆ। ਬਾਕੀ 14 ਦਸੰਬਰ ਨੂੰ ਵੋਟਿੰਗ ਹੋਣੀ ਹੈ ਜੀ ਤੇ 17 ਦਸੰਬਰ ਨੂੰ ਜਿਹੜੇ ਪੰਚਾਇਤ ਸਮਿਤੀਆਂ ਦੇ, ਜ਼ਿਲ੍ਹਾ ਪ੍ਰੀਸ਼ਦਾਂ ਦੇ ਜਿਹੜੇ ਚੋਣ ਨੇ ਉਹਨਾਂ ਦੇ ਰਿਜ਼ਲਟ ਆ ਜਾਣੇ ਨੇ। ਧੱਕੇ ਤਾਂ ਲਗਾਤਾਰ ਚੱਲ ਹੀ ਰਹੇ ਨੇ ਲੋਕਲ ਬੋਡੀਜ਼ ਦੇ ਚੋਣਾਂ 'ਚ, ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਬਾਕੀ। ਜੀ। ਸੋ ਵੇਖਾਂਗੇ ਸਾਰੇ ਦੇ ਵਿੱਚ ਬਣਦਾ ਕੀ ਹੈ, ਜਿਵੇਂ ਵੀ ਹੋਵੇਗਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਪਾਵਾਂਗੇ ਸਾਂਝ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਮਨਦੀਪ ਜੀ।